ਜੀ ਅਸਲਾਮ ਵਾਲੇਕਮ। ਕੀ ਹਾਲ ਹੈ ਜਨਾਬ ਸਭ ਦੋਸਤਾਂ ਦਾ। ਉਮੀਦ ਕਰਨਾ ਤੁਸੀਂ ਸਾਰੇ ਠੀਕ ਹੋਵੋਗੇ ਔਰ ਮੈਂ ਵੀ ਅੱਲਾ ਦੇ ਫਜ਼ਲੋ ਕਰਮ ਨਾਲ ਬਿਲਕੁਲ ਠੀਕ ਠਾਕ ਹਾਂ ਔਰ ਅੱਜ ਇੱਕ ਹੋਰ ਨਵਾਂ ਵੀਡੀਓ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਇਆ। ਦੋਸਤੋ ਅੱਜ ਦਾ ਵੀਡੀਓ ਕੋਈ ਇਸ ਤਰ੍ਹਾਂ ਹੈ ਕਿ ਕਿੱਥੋਂ ਮੈਂ ਸ਼ੁਰੂ ਕਰਾਂ। ਯਕੀਨ ਕਰੋ ਮੈਨੂੰ ਬਹੁਤ ਹੀ ਅਫਸੋਸ ਹੋ ਰਿਹਾ ਹੈ ਕਿ ਆਖਰ ਇਹ ਸਾਡੇ ਨਾਲ ਇਸ ਤਰ੍ਹਾਂ ਕਿਉਂ ਹੁੰਦਾ ਹੈ ਔਰ ਇਹ ਕੀ ਚਾਹੁੰਦੇ ਨੇ। ਸਵੀਡਨ ਵਿੱਚ ਫਿਰ ਕੁਰਾਨ ਪਾਕ ਦੀ ਬੇਹੁਰਮਤੀ ਕੀਤੀ ਗਈ ਹੈ, ਉਹਦਾ ਬਕਾਇਦਾ ਵੀਡੀਓ ਬਣਾਇਆ ਗਿਆ ਹੈ ਔਰ ਸਪੈਸ਼ਲ ਸਿਕਿਉਰਿਟੀ ਸੀ ਉਹਨਾਂ ਦੇ ਨਾਲ। ਉਹ ਜਿਹੜਾ ਬੰਦਾ ਕਰ ਰਿਹਾ ਸੀ ਤੇ ਉਹਨਾਂ ਨੇ ਸਾਈਡਾਂ ਦੇ ਉੱਤੋਂ ਜਨਾਬ ਉਹ ਕਵਰ ਕੀਤੇ ਹੋਇਆ ਸੀ ਕਿ ਕੋਈ ਬੰਦਾ ਉਹਦੇ ਅੰਦਰ ਵੀ ਨਹੀਂ ਆ ਸਕਦਾ। ਔਰ ਮੈਨੂੰ ਸਮਝ ਨਹੀਂ ਆਉਂਦੀ ਇਹ ਲੋਕ ਕੀ ਚਾਹੁੰਦੇ ਨੇ, ਇਹ ਕਿਉਂ ਨਹੀਂ ਜੀਵਨ ਦਿੰਦੇ ਯਾਰ। ਪਤਾ ਨਹੀਂ ਇਹ ਸ਼ੁਰੂ ਤੋਂ ਲਗਾ ਹੁੰਦਾ ਹੈ ਸਾਡੇ ਨਾਲ, ਇਹ ਮੁਸਲਮਾਨਾਂ ਨਾਲ ਕੋਈ ਨਾ ਕੋਈ ਨੋਕ ਚੋਕ ਹੈ ਜਨਾਬ ਕਰਦੇ ਰਹਿੰਦੇ ਨੇ। ਔਰ ਇਸ ਦਫਾ ਵੀ ਯਕੀਨ ਕਰੋ ਜੇ ਉਹ ਬੰਦੇ ਜਿਹਨੇ ਬੇਹੁਰਮਤੀ ਕੀਤੀ ਹੈ ਅਗਰ ਉਹਨੂੰ ਪਤਾ ਲੱਗ ਜਾਏ ਇਹਦੇ 'ਚ ਕੀ ਲਿਖਿਆ ਹੈ, ਉਹ ਤਰਜਮੇ ਨਾਲ ਪੜ੍ਹੇ ਤੇ ਮੈਂ ਕਹਿੰਦਾ ਉਹ ਸਾਰੀ ਜ਼ਿੰਦਗੀ ਵੀ ਤੋਬਾ ਕਰਦਾ ਰਹੇ ਤੇ ਉਹ ਆਖੇ ਕਿ ਮੇਰੇ ਕੋਲ ਗਲਤੀ ਕਿਤਨੀ ਵੱਡੀ ਹੋ ਗਈ ਹੈ, ਮੈਂ ਕੀ ਕਰ ਬੈਠਾ। ਸਿਰਫ ਇਹ ਕਿ ਤਨਜ਼ੀਮਾਂ ਹੁੰਦੀਆਂ ਨੇ, ਇਹ ਜਨਾਬ ਏਜੰਸੀਆਂ ਹੁੰਦੀਆਂ ਨੇ ਕਰਨ ਵਾਲੀਆਂ ਇਹ ਚੀਜ਼ਾਂ ਜਿਹੜੀਆਂ ਸਾਡਾ ਸਕੂਨ ਬਰਬਾਦ ਕਰਨ ਵਾਲੇ ਬੰਦੇ ਇਹ ਵਿੱਚ ਹੁੰਦੇ ਨੇ ਤੇ ਇਹਨਾਂ ਦਾ ਨਹੀਂ ਦਿਲ ਹੁੰਦਾ ਸੀ ਇਹ ਇਕੱਠੇ ਰਹੀਏ ਅਸੀਂ ਇੱਥੇ। ਇਹ ਹੁਣ ਹਾਲਾਂਕਿ ਸਵੀਡਨ ਨੇ ਇੱਥੇ ਬਹੁਤ ਜ਼ਿਆਦਾ ਮੁਸਲਮਾਨ ਨੇ, ਇਹ ਨਹੀਂ ਖਾਲੀ ਪਾਕਿਸਤਾਨੀ ਸ਼ਮਾਲੀਆ ਦੇ ਨੇ, ਤੁਰਕੀ ਦੇ ਨੇ ਔਰ ਮੁਲਕਾਂ ਤੋਂ ਕਾਫੀ ਸਾਰੇ ਨੇ। ਔਰ ਯਕੀਨ ਕਰੋ ਈਦ ਵਾਲੇ ਦਿਹਾੜੇ ਅਗਰ ਤੁਸੀਂ ਕਿਧਰੇ ਈਦ 'ਤੇ ਜਾਓ ਪੜ੍ਹਨ ਤੇ ਤੁਹਾਨੂੰ ਐਸੇ ਹਰ ਮੁਲਕ ਦਾ ਇੱਕ ਡਰੈਸ ਵੱਖਰਾ ਹੁੰਦਾ ਹੈ। ਔਰ ਮੈਂ ਕਾਫੀ ਇੱਥੇ ਸਾਲ ਹੋ ਗਏ ਨੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਯਾਰ, ਮੁਖਤਲਿਫ ਕੰਟਰੀਆਂ ਤੋਂ ਮੁਸਲਮਾਨ ਹੁੰਦੇ ਨੇ, ਆਪਣੇ ਆਪਣੇ ਡਰੈਸ ਪਾਏ ਹੁੰਦੇ ਨੇ ਤੇ ਬੜਾ ਅੱਛਾ ਲੱਗਦਾ ਹੈ। ਸਭ ਤੋਂ ਵੱਡੀ ਪ੍ਰੋਬਲਮ ਹੈ ਇੱਥੇ ਹੁਣ ਤੁਸੀਂ ਉਹ ਬੇਰੁਮਤੀ ਕਰਦੇ ਨੇ, ਕੀ ਕਰ ਸਕਦੇ ਹੋ, ਕੁਝ ਵੀ ਨਹੀਂ ਕਰ ਸਕਦੇ। ਹੁਣ ਅਸੀਂ ਆਪਣੇ ਦੇਸ਼ ਪਿਛਾ ਆਖੀਏ ਚਲੇ ਜਾਈਏ ਜੀ ਉਹ ਹਮੇਸ਼ਾ ਵਾਸਤੇ ਇਹ ਉਹ, ਆਪਣੇ ਦੇਸ਼ ਵਿੱਚ ਰਹਿ ਕੇ ਗੁਜ਼ਾਰਾ ਕਿਤਨਾ ਮੁਸ਼ਕਲ। ਇਹ ਜਿਹੜੇ ਚਮਚੇ ਬਣੇ ਹੁੰਦੇ ਨੇ ਨਾ ਕਾਮਰਸ ਲਿਖਣ, ਉਹ ਜੀ ਆਪਣੇ ਦੇਸ਼ 'ਚ ਕਿਉਂ ਨਹੀਂ ਗੁਜ਼ਾਰਾ ਹੋ ਸਕਦਾ। ਆਪਣੇ ਯਕੀਨ ਕਰੋ ਅਗਰ ਉੱਥੇ ਗੁਜ਼ਾਰਾ ਹੋ ਸਕੇ ਤੇ ਦਿਲ ਨਹੀਂ ਕਰਦਾ। ਜਿਹੜਾ ਆਪਣੇ ਵਤਨ ਦੀ ਮੌਜ ਰੌਣਕ ਹੈ ਨਾ ਉਹ ਕਿਧਰੇ ਦੁਨੀਆ 'ਚ ਵੀ ਨਹੀਂ ਲੱਭਦੀ। ਬਹਰਹਾਲ ਉੱਥੇ ਕੋਈ ਤੁਹਾਡੀ ਜ਼ਿੰਦਗੀ ਸੇਫ ਨਹੀਂ, ਕੋਈ ਜਨਾਬ ਮੇਰੀ ਤੁਸੀਂ ਜਾ ਰਹੇ ਹੋ ਗੱਡੀ ਤੇ ਕੋਈ ਪਤਾ ਨਹੀਂ ਤੁਹਾਨੂੰ ਕੋਈ ਆ ਗਏ ਨੇ ਇੱਕ 500 ਰੁਪਏ ਪਿੱਛੇ ਤੁਹਾਨੂੰ ਗੋਲੀ ਮਾਰ ਛੱਡਣ, ਬਿਲਕੁਲ ਕੋਈ ਸਿਕਿਉਰਿਟੀ ਨਹੀਂ। ਔਰ ਸਾਡਾ ਸਿਸਟਮ ਇਤਨਾ ਪਿੱਛੇ ਰਹਿ ਗਿਆ ਹੈ। ਹੁਣ ਮੈਨੂੰ ਕਿਸੇ ਵੇਲੇ ਅਫਸੋਸ ਲੱਗਦਾ ਕਿ ਅਸੀਂ ਮੁਸਲਮਾਨ ਹਾਂ ਔਰ ਇਹ ਲੋਕ ਈਸਾਈ ਨੇ ਤੇ ਇਹਨਾਂ ਦਾ ਸਿਸਟਮ ਵੇਖ ਲਓ। ਇੱਥੇ ਇੱਕ ਗਰੀਬ ਬੰਦਾ ਪੁਲਿਸ ਨੂੰ ਕਾਲ ਕਰਦਾ ਤੇ ਇੱਕ ਅਮੀਰ ਬੰਦਾ ਕਰਦਾ, ਉਹਨਾਂ ਦੋਵਾਂ ਨੂੰ ਇੱਕ ਨਜ਼ਰ ਨਾਲ ਵੇਖਿਆ ਜਾਂਦਾ। ਔਰ ਮਾਸ਼ਾਅੱਲਾ ਸਾਡੇ ਮੁਲਕ 'ਚ ਇਹ ਕਾਨੂੰਨ ਹੈ ਕਿ ਇੱਕ ਅਮੀਰ ਕਾਲ ਕਰਦਾ ਤੇ ਉਹਦੀ ਕਾਲ ਨੂੰ ਇਤਨੀ ਕੁ ਤਰਜੀਹ ਦਿੱਤੀ ਜਾਂਦੀ ਹੈ ਕਿ ਉਹ ਇੱਕ ਬੰਦੇ ਨੇ ਕੋਈ ਛੋਟੀ ਗਲਤੀ ਕੀਤੀ ਤੇ 5 ਬੰਦਿਆਂ ਨੂੰ ਲੈ ਜਾਣ, ਤੇ ਗਰੀਬ ਨੇ ਕੀਤੀ ਅਮੀਰ ਨਾਲ, ਗਰੀਬ ਬੰਦਾ ਕਾਲ ਕਰੇਗਾ ਤੇ ਉਹਨੂੰ ਜਨਾਬ ਉਲਟਾ ਲਿੱਤਰ ਪੈਣ ਦੇ। YouTube ਤੇ ਤੁਸੀਂ ਵੀਡੀਓ ਵੇਖ ਲਓ, ਮੇਰੀਆਂ ਨਜ਼ਰਾਂ ਤੋਂ ਗੁਜ਼ਰੇ ਨੇ, ਥਾਣੇ ਦੇ ਵਿੱਚ ਵੀਡੀਓ ਨੇ ਪਾਕਿਸਤਾਨ ਦੇ, ਤੇ ਉਹ ਜਨਾਬ ਬਹਿ ਕੇ ਕੁਰਸੀਆਂ ਤੇ ਉਹਨਾਂ ਨੂੰ ਲਿੱਤਰ ਮਰਵਾਉਂਦੇ ਨੇ ਪਏ ਤੇ ਉਹ ਚੀਕਦੇ ਨੇ ਪਏ। ਸਿਰਫ ਇਹ ਦੱਸਣ ਦਾ ਮਕਸਦ ਹੈ ਕਿ ਅਸੀਂ ਬਾਤਾਂ ਬੜੀਆਂ ਕਰਨੇ ਆ, ਉਹ ਇਹ ਕਰ ਰਹੇ ਨੇ, ਇੱਧਰ ਇਹ ਜ਼ੁਲਮ ਕਰਦੇ ਨੇ ਪਏ, ਅੱਜ ਫਲਾਣੇ ਜਗ੍ਹਾ ਤੇ ਕੁਰਾਨ ਪਾਕ ਦੀ ਬੇਹੁਰਮਤੀ ਕਰ ਰਹੇ ਨੇ। ਤੁਸੀਂ ਕੋਈ ਆਪਣੇ ਸਿਸਟਮ ਨੂੰ ਤੇ ਠੀਕ ਕਰੋ ਨਾ, ਤੁਸੀਂ ਇਹਨਾਂ ਚੀਜ਼ਾਂ ਤੇ ਪੂਰੇ ਵੀ ਉਤਰੋ ਨਾ, ਫਿਰ ਮੈਨੂੰ ਜਾਂ ਸਾਨੂੰ ਕੌਮ ਨੂੰ ਪਤਾ ਲੱਗੇ ਕਿ ਅਸੀਂ ਖੁਦ ਵੀ ਕਾਫੀ ਜਗ੍ਹਾ ਤੋਂ ਗਲਤ ਆ। ਤੁਸੀਂ ਵੇਖੋ YouTube ਤੇ ਆਪਣਾ ਸਿਸਟਮ ਪਾਕਿਸਤਾਨ ਦਾ ਕਿਹੜੀ ਜਗ੍ਹਾ ਤੇ 2 ਨੰਬਰੀ ਨਹੀਂ ਹੁੰਦੀ ਪਈ ਹੈ। ਮੈਨੂੰ ਬੜੀ ਸਹੀ ਗੱਲ ਹੈ, ਇਹ ਹੈਰਾਨਗੀ ਹੁੰਦੀ ਹੈ। ਪਿੱਛੇ ਜੇ ਇੱਕ ਉੱਥੇ ਮੁਸਲਿਮ ਸ਼ੇਖ ਸਾਡੇ ਭਾਈ ਨੇ, ਉਹਨਾਂ ਦਾ ਬੱਚਾ ਗੁੰਮ ਹੋ ਗਿਆ, ਜਿਨ੍ਹਾਂ ਨੂੰ ਪੰਜਾਬੀ ਤੁਸੀਂ ਮਸੱਲੀ ਕਹਿੰਦੇ ਹੋ। ਹਾਲਾਂਕਿ ਪਾਕਿਸਤਾਨ ਦਾ ਸਿਸਟਮ ਵੀ ਨਿਜ਼ਾਮ ਵੱਖਰਾ ਹੈ, ਨਾਈ ਮਸੱਲੀ ਮੋਚੀ ਵੱਖਰੇ ਵੱਖਰੇ ਗਿਣੇ ਜਾਂਦੇ ਨੇ। ਹਾਲਾਂਕਿ ਯੂਰਪ ਵਿੱਚ ਅਗਰ ਇਹ ਨਾਈ ਮੋਚੀ ਮਰਾਸੀ ਹੋਣ ਨਾ ਤੇ ਉਹ ਇੱਕੋ ਜਿਹੇ ਹਿਸਾਬ ਹੈ, ਸਾਡੇ ਮੁਲਕ ਹੀ ਥੋੜ੍ਹਾ ਡਿਫਰੈਂਸ। ਅੱਛਾ, ਉਹਨਾਂ ਦਾ ਬੱਚਾ ਗੁੰਮ ਹੋ ਗਿਆ ਤੇ ਉਹਨਾਂ ਪੁਲਿਸ 'ਚ ਰਿਪੋਰਟ ਕਰਾਈ। ਉਹਨਾਂ ਆਖਿਆ ਯਾਰ
ਵਾ ਸਾਡਾ ਬੱਚਾ ਗੁੰਮ ਹੋ ਗਿਆ, ਨਹੀਂ ਪਿਆ ਲੱਭਦਾ। ਔਰ ਬੱਚਾ ਬਦਕਿਸਮਤੀ ਨਾਲ ਪਤੰਗ ਉਡਾ ਰਿਹਾ ਸੀ, ਗੁੱਡਾ ਛੱਤ ਤੇ ਗਿਆ ਤੇ ਉਹ ਜਿਹੜੀਆਂ ਉੱਪਰ ਤਾਰਾਂ ਹੁੰਦੀਆਂ ਨੇ ਬਿਜਲੀ ਦੀਆਂ ਉਹਨਾਂ ਨਾਲ ਡੋਰ ਲੱਗੀ, ਕੀ ਵੱਲਾ ਆਲਮ ਉਹ ਛੱਤ ਤੇ ਫੌਤ ਹੋ ਗਿਆ। ਪਤਾ ਨਹੀਂ ਸੀ ਲੱਗ ਰਿਹਾ, ਕਿਸੇ ਨੂੰ ਵੀ ਨਹੀਂ ਸੀ ਇਲਮ ਕਿ ਛੱਤ ਤੇ ਕਿੱਥੇ ਹੋਣਾ। ਉਹ ਸਾਰੇ ਉਹਨਾਂ ਢੂੰਡ ਲਿਆ ਤੇ ਉਹ ਫਿਰ ਪਤਾ ਲੱਗਾ ਬੱਚਾ ਫੌਤ ਹੋ ਗਿਆ। ਜਦ ਪੁਲਿਸ ਆਈ, ਪੁਲਿਸ ਨੇ ਜਨਾਬ ਮੇਰੀ ਉਹ ਬੱਚੇ ਹਾਂ ਜੀ ਉਹ ਮਾਲਕਾਂ ਨੂੰ ਕਹਿੰਦੇ ਨੇ ਲੋ ਜੀ ਹੁਣ ਕੋਈ ਸਾਨੂੰ ਚਾਹ ਪਾਣੀ ਦੇਵੋ ਤੇ ਅਸੀਂ ਤੇ ਫਿਰ ਤੁਹਾਡੇ ਵਾਸਤੇ ਆਏ। ਉਹਨਾਂ ਆਖਿਆ ਅਸੀਂ ਮਾੜੇ ਬੰਦੇ ਅਸੀਂ ਕਿਤੋਂ ਵੇਖੋ ਯਾਰ, ਮੈਨੂੰ ਹੈਰਾਨਗੀ ਹੁੰਦੀ ਸਿਸਟਮ ਆਪਣੇ ਤੋਂ ਕਿ ਬਜਾਏ ਤੁਸੀਂ ਉਹਨਾਂ ਦੀ ਹੈਲਪ ਕਰਨ ਦੇ ਤੁਸੀਂ ਉਹਨਾਂ ਕੋਲੋਂ ਜਨਾਬ ਮੇਰੀ ਪੈਸੇ ਮੰਗਦੇ ਹੋ ਪਏ। ਔਰ ਫਿਰ ਉਹ ਮੈਨੂੰ ਲੜਕਾ ਦੱਸ ਰਿਹਾ ਸੀ ਉਹ ਜਿਹੜਾ ਉਹਨਾਂ ਦੇ ਚਾਚੂ ਬਾਬਿਓ, ਉਹ ਕਹਿੰਦਾ ਯਾਰ ਫਿਰ ਅਸੀਂ ਪਤਾ ਨਹੀਂ ਕਿਹੜੇ ਚੌਧਰੀ ਨੂੰ ਆਖਿਆ ਯਾਰ ਸਾਡੀ ਜਾਨ ਛੁਡਾ। ਉਹਨੇ ਜਨਾਬ ਆ ਕੇ ਤੇ ਫਿਰ ਜਾਨ ਛੁਡਾਈ। ਤੇ ਕਿਤਨਾ ਅਫਸੋਸ ਹੁੰਦਾ, ਸਾਡਾ ਦਿਲ ਕਰਦਾ ਸਾਡਾ ਸਿਸਟਮ ਇੰਝ ਹੋਵੇ ਜਿਕਣ ਇਹ ਬਾਹਰ ਹੈ ਯਾਰ ਪੁਲਿਸ ਹੈ। ਯਕੀਨ ਕਰੋ ਹੁਣ ਗੱਡੀ 'ਚ ਬੈਠੇ ਹਾਂ ਮੈਂ, ਪੁਲਿਸ ਡੱਕਦੀ ਹੈ ਤੇ ਉਹ ਪੁਲਿਸ ਵਾਲਾ ਲੈ ਕੇ ਇੱਥੇ ਆਵੇਗਾ, ਤੁਸੀਂ ਬੈਠੇ ਹੋ ਬਿਲਕੁਲ, ਤੁਹਾਡੇ ਕੋਲ ਕਾਗਜ਼ ਪੱਤਰ ਮੰਗੇਗਾ। ਔਰ ਪਾਕਿਸਤਾਨ ਦਾ ਸਿਸਟਮ ਵੇਖੋ, ਉੱਥੇ ਜਨਾਬ ਅਗਰ ਪੁਲਿਸ ਵਾਲਾ ਤੁਹਾਨੂੰ ਡੱਕਦਾ ਹੈ ਤੇ ਉਹ ਇਹ ਗਰਮੀਆਂ 'ਚ 에ਅਰ ਕੰਡੀਸ਼ਨ ਲੱਗੇ ਆ ਜਨਾਬ, ਹਾਂ ਜੀ ਉਹ ਸਾਹਿਬ ਨਾਲ ਗੱਲ ਕਰ ਲਓ ਜੀ ਸਾਹਿਬ ਜੀ ਕਿ ਹਾਂ ਜੀ ਕੀ ਹੋਇਆ ਜੀ, ਉਹ ਕਾਗਜ਼ ਤੁਹਾਡਾ ਕੋ ਨਹੀਂ ਹੈ, ਫਲਾਣਾ ਕੋ ਨਹੀਂ, ਉਹ ਪਿੱਛੋਂ ਕਿਤੇ ਕੋ ਗੱਡੀ ਲਈ ਜੀ ਉਹ ਕੋ ਨਹੀਂ। ਯਾਰ 3500 ਸਵਾਲ ਤੁਹਾਡੇ ਨਾਲ ਆਵਣਦੇ ਤੇ ਹੁਣ ਬਾਹਰ ਦਾ ਸਿਸਟਮ ਹੈ, ਕੋਈ ਜਨਾਬ ਬੰਦਾ ਤੁਹਾਡਾ ਬਦਤਮੀਜ਼ੀ ਨਹੀਂ ਕਰਨ ਲਗਾ। ਜਿੰਨੇ ਤੋਂ ਜਿੰਨਾ ਜੁਰਮ ਤੁਸੀਂ ਕੀਤੇ ਹੈ ਉਹ ਤੁਹਾਨੂੰ ਜਨਾਬ ਮੇਰੀ ਲੈ ਜਾਏਗਾ, ਸਜ਼ਾ ਦੇਣਗੇ, ਤੁਹਾਨੂੰ ਬੰਦਿਆਂ ਦੇ ਸਾਹਮਣੇ ਨਹੀਂ ਮਾਰਨ ਲਗਾ। ਔਰ ਪਾਕਿਸਤਾਨ ਵਿੱਚ ਮੈਂ ਵੇਖਿਆ ਮੇਰੀਆਂ ਅੱਖਾਂ ਦੇ ਸਾਹਮਣੇ ਸਲਵਾਰਾਂ ਦੇ ਨਾਲੇ ਕੱਢ ਕੇ ਉਹਨਾਂ ਨਾਲ ਜਨਾਬ ਮੇਰੀ ਹੱਥ ਬੰਨੇ ਨੇ ਤੇ ਉਹ ਬੰਦੇ ਨੇ ਸਲਵਾਰ ਕੇ ਨਾਲ ਦਾ ਇੰਜ ਉਤਾਂ ਚੁੱਕੀ। ਉਹਦੀ ਕੀ ਇੱਜ਼ਤ ਰਹਿ ਗਈ ਜਿਸ ਵੇਲੇ ਆਪਣੀ ਫੈਮਿਲੀ 'ਚੋਂ ਆਪਣੇ ਪਿੰਡ 'ਚੋਂ ਜਾਂ ਉਹ ਜਾ ਰਿਹਾ ਹੋਵੇਗਾ। ਯਾਰ ਹੈਰਾਨ ਹੋਣਾ ਮੈਂ, ਉਹ ਜੁਰਮ ਕੀਤਾ ਕਿਸੇ ਨੇ, ਕੋਈ ਵੀ ਕੀਤਾ, ਉਹਨੂੰ ਤੁਸੀਂ ਉਹ ਕਾਨੂੰਨ ਦੇ ਮੁਤਾਬਕ ਸਜ਼ਾ ਦਿਓ, ਉਹਨੂੰ ਜਲੀਲ ਤੇ ਨਾ ਕਰੋ। ਤੇ ਮਾਜ਼ਰਤ ਚਾਹੁੰਦਾ ਮੈਂ, ਕਾਫੀ ਸਾਰੇ ਸਵਾਲ ਟਾਪਿਕ ਤੋਂ ਹਟ ਕੇ ਵੀ ਚਲਾ ਗਿਆ ਸੀ ਤੇ ਇਹ ਚੀਜ਼ਾਂ ਨੇ ਬੇਹਰਮਤੀ ਅੱਗੇ ਵੀ ਕੀਤੀ ਹੈ ਕੁਰਾਨ ਪਾਕ ਦੀ। ਔਰ ਉਸ ਬੰਦੇ ਦਾ ਬੁਰਾ ਹਾਲ ਹੋਇਆ, ਉਹਦੀ ਗੱਡੀ ਰੋਡ ਤੇ ਮੂੰਦੀ ਕੀਤੀ ਗਈ ਸੀ। ਔਰ ਇਸ ਦਫਾ ਇੱਥੇ ਵੀ ਉਹ ਬਕਾਇਦਾ ਉਹਨਾਂ ਨੇ ਵੀਡੀਓ ਬਣਾਇਆ। ਹੁਣ ਸਮਝ ਨਹੀਂ ਆਉਂਦੀ ਕੀ ਬੰਦਾ ਇੱਥੇ ਕਰੇ ਕੀ। ਯਕੀਨ ਕਰੋ ਬੜਾ ਅਫਸੋਸ ਹੁੰਦਾ ਇਹਨਾਂ ਏਜੰਸੀਆਂ ਤੋਂ ਕਿ ਇਹਨਾਂ ਨੂੰ ਕੋਈ ਆਖਣ ਵਾਲਾ ਨਹੀਂ, ਕੋਈ ਵੇਖਣ ਵਾਲਾ ਨਹੀਂ। ਵਾ ਤੁਹਾਨੂੰ ਕਿਹੜੀ ਤਕਲੀਫ ਹੈ, ਤੁਸੀਂ ਕਿਉਂ ਇਸ ਪਾਸੇ ਟੁਰੇ ਹੋ। ਤੇ ਦੁਆਵਾਂ ਯਾਦ ਰੱਖਿਓ ਜਨਾਬ। ਬਹੁਤ ਸ਼ੁਕਰੀਆ ਸਭ ਦੋਸਤਾਂ ਦਾ ਤੇ ਓਕੇ, ਰੱਬ ਸੋਹਣੇ ਦੇ ਵਾਲੇ। ਅੱਲਾ ਹਾਫਿਜ਼।